भाईजान बाज़ार माशाल्लाह बड़ा सोहना हो गया है, टफ टाइल लग गई है, दुकानों के नाम शाम बड़े अच्छे लग रहे हैं, लाइटिंग भी अच्छी लग रही है। लोगों का रुझान वधिया इत्थे बाज़ार? हले तो नहीं वधिया क्योंकि जिस टाइम रुझान ਵਧਣ ਦਾ ਟਾਈਮ ਸੀ ਨਾ ਉਸ ਟਾਈਮ ਤੁਹਾਨੂੰ ਪਤਾ ਮੁਹਰਮ ਆ ਗਏ ਨੇ ਕੁਝ ਥੋੜਾ ਬਹੁਤ ਪਹਿਲੇ ਆਵਾਮ ਨਿਕਲੀ ਸੀ ਦੇਖਣ ਵਾਸਤੇ ਜਿਵੇਂ ਟਿਕਟੌਕ ਤੇ ਆਵਾਮ ਬਾਜ਼ਾਰ ਦੀ ਥੋੜੀ ਆਵਾਜ਼ ਨਿਕਲੀ ਸੀ ਕਿ ਬੜਾ ਸੋਹਣਾ ਬਣਿਆ ਕੁਝ ਆਵਾਮ ਨਿਕਲਣਾ ਸ਼ੁਰੂ ਹੋਈ ਸੀ ਇਹ ਹੁਣ ਮੁਹਰਮਾਂ ਤੋਂ ਬਾਅਦ ਨਿਕਲੇਗੀ ਇਨਸ਼ਾਅੱਲਾ ਆਵਾਮ ज़्यादा आवाम आएगी देखेगी और फ़ायदा भी हो जाएगा इंशाल्लाह कुछ फ़ायदा होया भी है दुकानदारों को कुछ फ़ायदा होर हो जाएगा इंशाल्लाह। अच्छा कोई दुकानदार तो ये कह रहे हैं कि लाहौर का इस टाइम सब तो सोहना बाजार ही है। हाँ जी सर ये ब्रांड बन गया ना एक ब्रांड है ना नाम है ना ब्रांड पहले नाग बाजार तारा सी ठीक है ना इतने पानी खड़ा हो जाता सी काफ़ी मसले मसाइल है गए बहुत ज़्यादा कोई ऐसा वैसा मसला नहीं खूबसूरती चेक करो तो बाजार के एंट्रेंस होईदा ना बाजार से आके देखीदा ना तो पता लगता कोई किसी ब्रांड से आ चुके हैं लग रहा है एंड लगता अच्छा लगता पहले इत्थे मिडिल क्लास तबका आंदा सी ਹੁਣ ਇੱਥੇ ਜ਼ਾਰੀ ਗੱਲ ਹੈ ਜਿੱਡਾ ਸੋਹਣਾ ਬਾਜ਼ਾਰ ਹੋ ਗਿਆ ਇੱਥੇ ਤਾਂ ਲੀਡ ਕਲਾਸ ਵਾਲੇ ਵੀ ਵੜਨਗੇ। ਇੱਥੇ ਨਾ ਪਹਿਲੇ ਜਿਹੜਾ ਹਾਈ ਸਟੈਂਡਰਡ ਦਾ ਕਸਟਮਰ ਐ ਸੀ ਨਾ ਪਹਿਲੇ ਉਹ ਵੀ ਆਂਦਾ ਸੀ ਉਹ ਕੁਝ ਇੱਥੇ 2 3 4 5 ਐਸੀਆਂ ਹਰਕਤਾਂ ਦੀ ਵਜ੍ਹਾ ਤੋਂ ਨਾ ਕੁਝ ਦੁਕਾਨਦਾਰ ਹਾਈਪਰ ਹੋ ਲਾ ਪਏ ਉਹਦੀ ਵਜ੍ਹਾ ਤੋਂ ਟੁੱਟ ਗਿਆ ਸੀ ਕਸਟਮਰ ਕੁਝ ਇੱਥੇ ਜ਼ਿਆਦਾਤਰ ਉਹ ਕੁਝ ਤੰਗ ਵੀ ਸੀ ਬਾਜ਼ਾਰ ਕੁਝ ਤੰਗ ਸੀ ਬਾਜ਼ਾਰ ਸਟਾਲ ਵਗੈਰਾ ਲੱਗੇ ਸੀ ਕੁਝ ਪਰਸ ਵਗੈਰਾ ਨਿਕਲਣ ਲੱਗ ਪਏ ਸੀ ਉਹਨਾਂ ਦੀ ਵਜ੍ਹਾ ਤੋਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਈਕਾਟ ਹੋ ਗਿਆ ਹੁਣ ਉਹੀ ਜਿਹੜਾ ਅੱਛਾ ਸਟੈਂਡਰਡ ਦਾ ਕਸਟਮਰ ਨਾ ਉਹ ਦੁਬਾਰਾ ਦੇਖਣ ਵੀ ਆ ਰਿਹਾ ਤੇ ਉਹ ਦੁਬਾਰਾ ਫਿਰ ਐਂਟਰ ਵੀ ਹੋ ਰਿਹਾ ਤੇ ਬਾਜ਼ਾਰ ਦੇ ਵਿੱਚ। ਅੱਛਾ ਤੁਸੀਂ ਵੀ ਇਸ ਬਾਜ਼ਾਰ ਚੋਂ ਇੰਜੋਏ ਕਰ ਰਹੇ ਹੋ? ਸਾਰੇ ਦੇਖੋ ਅਸੀਂ ਤੇ ਬਹੁਤ ਪੁਰਾਣੇ ਗਏ ਇੱਥੇ ਲੇਕਿਨ ਸਾਨੂੰ ਅੱਛਾ ਲੱਗ ਰਿਹਾ ਬਹੁਤ ਅੱਛਾ ਫੀਲ ਕਰ ਰਿਹਾ ਇੱਕ ਨਵੀਂ ਵਾਈਬ ਹੀ ਬਣ ਗਈ ਤੁਹਾਡੀ ਤਾਂ। ਸਰ ਦੇਖੋ ਅਸੀਂ ਪਹਿਲਾਂ ਜਾਈਦਾ ਸੀ ਇੱਥੋਂ ਡਿਫੈਂਸ ਵਾਲੇ ਪਾਸੇ ਜਾਈਦਾ ਸੀ ਅਸੀਂ ਜਾਈਦਾ ਲਿਬਰਟੀ ਵਾਲੇ ਪਾਸੇ ਜਾਈਦਾ ਸੀ ਰਾਤ ਨੂੰ ਦੁਕਾਨ ਬੰਦ ਕਰਕੇ ਕਦੀ ਕਿੱਥੇ ਜਾਣਾ ਕਦੀ ਕਿੱਥੇ ਹੁਣ ਅਸੀਂ ਦੁਕਾਨ ਬੰਦ ਕਰਕੇ ਇੱਥੇ ਖਲੋ ਕੇ ਇੱਥੇ ਇੰਜੋਏ ਕਰਨੇ ਸਾਡਾ ਆਪਣੀ ਇੱਥੇ ਇੰਜੋਏ ਹੁੰਦੀ ਹੈ। ਅੱਛਾ ਕੁਝ ਬਾਹਰ ਖਾਣ ਪੀਣ ਵਾਲੇ ਸਟਾਲਾਂ ਦਾ ਵੀ ਕੋਈ ਬੰਦੋਬਸਤ ਕਰ ਰਹੇ ਨੇ? ਹਲੇ ਤੇ ਕੋਈ ਵੀ ਨਹੀਂ ਹਲੇ ਤੇ ਕਰ ਰਹੇ ਹਲੇ ਤੇ ਤੁਹਾਨੂੰ ਪਤਾ ਲੋਕਡਾਊਨ ਹੈ ਸਮਾਰਟ ਲੋਕਡਾਊਨ ਹੈ 9 ਵਜੇ ਤੱਕ ਬੰਦ ਹੋ ਜਾਂਦਾ ਲੇਕਿਨ ਇਹ ਹੈਗਾ ਕਿ ਆਵਾਮ ਬਾਹਰ ਨਿਕਲਦੀ ਹੈ ਇੱਥੇ ਕੁਝ ਘਰਾਂ ਦੀ ਫੈਮਿਲੀ ਨਿਕਲਦੀਆਂ ਕੁਝ ਲੋਕ ਆਉਂਦੇ ਨੇ ਇੰਜੋਏ ਕਰਦੇ ਨੇ ਦੇਖਦੇ ਨੇ ਕੋਈ ਵੀਡੀਓ ਬਣਾਉਂਦੇ ਨੇ ਹਲੇ ਸਟਾਲ ਵਗੈਰਾ ਦਾ ਕੋਈ ਸਿਸਟਮ ਨਹੀਂ। ਅੱਛਾ ਤੁਹਾਡਾ ਇਹ ਜੁੱਤੀਆਂ ਦਾ ਕੰਮ ਹੈ? ਜੀ ਸਾਡਾ ਜੁੱਤੀਆਂ ਦਾ ਤੇ ਜੁਐਲਰੀ ਦਾ ਕੰਮ ਹੈ। ਅੱਛਾ ਮਹਿੰਗਾਈ ਵਾਵਾ ਹੋ ਗਈ ਹੈ ਕੁਝ ਲੋਕਾਂ ਦੀ ਕੁਵਤ ਖਰੀਦ ਵੀ ਘਟੀ ਹੈ ਤੁਹਾਡੇ ਕੰਮ ਤੇ ਕਿੰਨਾ ਕੁ ਫਰਕ ਆਇਆ? ਕੰਮ ਦੇ ਵਿੱਚ ਫਰਕ ਆਇਆ ਕਿਉਂਕਿ ਮਹਿੰਗਾਈ ਦੀ ਵਜ੍ਹਾ ਤੋਂ ਕੰਮ ਦੇ ਵਿੱਚ ਫਰਕ ਆਂਦਾ ਵਾ ਤਾਂ ਉਹ ਆਇਆ ਵਾ ਉਹ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ 25% ਨਹੀਂ 50% ਫਰਕ ਆਇਆ ਹੀ ਆਇਆ ਕਿਉਂਕਿ ਮਹਿੰਗਾਈ ਜਿਵੇਂ ਪੈਟਰੋਲ ਇੱਕਦਮ ਪਹਿਲੇ ਪਲੱਸ ਹੋਇਆ ਸੀ ਫਿਰ ਹੋਰ ਪਲੱਸ ਹੋਇਆ ਉਹ ਤੋਂ ਕੁਝ ਜੰਗ ਵਗੈਰਾ ਤੁਹਾਨੂੰ ਪਤਾ ਲੱਗੀ ਸੀ ਜੀ ਉਹਦਾ ਮਸਲਾ ਤੋਂ ਕੁਝ ਅੱਲਾਹ ਦਾ ਸ਼ੁਕਰ ਹੈ ਹੱਲ ਹੋ ਗਏ ਨੇ ਹੁਣ ਕੁਝ ਇਹ ਮੁਹਰਮ ਹੈ ਨਾ ਮੁਹਰਮ ਦਾਂਗੇ ਇਨਸ਼ਾਅੱਲਾ ਕੰਮ ਦਾ ਰੁਝਾਨ ਨਿਕਲੇਗਾ ਕੰਮ ਨਿਕਲੇਗਾ ਤੇ ਫਿਰ ਉਹਦੀ ਵਜ੍ਹਾ ਤੋਂ ਫਿਰ ਇਨਸ਼ਾਅੱਲਾ ਅਸੀਂ ਵੀ ਦੁਕਾਨਦਾਰ ਵੀ ਹੈਪੀ ਹੋਣਗੇ ਤੇ ਕਸਟਮਰ ਵੀ ਹੈਪੀ ਹੋਣਗੇ। ਅੱਛਾ ਮਰੀਮ ਨਵਾਜ਼ ਸਾਹਿਬਾਂ ਨੂੰ 10 ਚੋਂ ਕਿੰਨੇ ਨੰਬਰ ਦਿਓਗੇ ਇਸ ਕੰਮ ਦੇ ਮੁਤਲਕ ਨਹੀਂ ਮੈਂ ਦੇਖਿਆ ਸੀ ਮੈਂ ਇਛਰਾ ਮਾਰਕੀਟ ਵੀ ਦੇਖੀ ਹੈ ਮੇਰਾ ਬਾਅਦ ਚੱਕਰ ਵਗੈਰਾ ਵੀ ਲਾਦਣਾ ਮੈਂ ਕਾਫੀ ਜਗ੍ਹਾ ਦੇ ਲਈ ਸ਼ੇਖਪੁਰਾ ਰੋਡ ਵੀ ਦੇਖ ਲਿਆ ਮੈਂ ਦੱਸ ਰਹੇ ਨੇ ਸ਼ੇਖਪੁਰਾ ਦੋਸਤ ਰਹਿੰਦੇ ਨੇ ਉਹ ਵੀ ਬਣ ਰਿਹਾ ਵਾ ਉਸ ਤੋਂ ਇਲਾਵਾ ਫੈਸਲਾਬਾਦ ਵੀ ਸੁਣਿਆ ਉਹ ਵੀ ਬਣ ਰਿਹਾ ਵਾ ਲਿਬਰਟੀ ਵੀ ਬਣ ਰਿਹਾ ਵਾ ਉੱਥੇ ਵੀ ਮੈਂ ਦੇਖਿਆ ਫਿਰ ਮੈਂ ਚੁੰਗੀ ਕੈਂਚੀ ਦੇ ਵੀ ਗਿਆ ਮੈਂ ਉੱਧਰ ਵੀ ਬਣ ਰਿਹਾ ਵਾ ਕੰਮ ਬਹੁਤ ਸਾਰਾ ਮਰੀਮ ਨਵਾਜ਼ ਸਾਹਿਬ ਕਰਵਾ ਰਹੀ ਹੈ ਇਸ ਕੰਮ ਤੇ 10 ਦੇ ਵਿੱਚੋਂ ਕਿੰਨੇ ਨੰਬਰ ਦਿਓਗੇ? ਮੈਂ 10 ਦੇ ਵਿੱਚ ਉਹਨਾਂ ਨੂੰ ਇਸ ਕੰਮ ਵਾਸਤੇ ਮੈਂ ਉਹਨਾਂ ਨੂੰ 50 ਤੋਂ ਜ਼ਿਆਦਾ ਨੰਬਰ ਦਵਾਂਗਾ। ਠੀਕ ਹੈ ਹਾਂਜੀ 10 ਤੋਂ 50 ਨੰਬਰ ਦਵਾਂਗਾ ਉਹਨਾਂ ਨੂੰ। अच्छा भाईजान बाजार बड़ा सोना हो गया है। हाँ जी प्यारा तो दुकानदार भी राजी हुए ने? दुकानदार जी राजी क्या होना हमने बस जब हमारे काम के दिन थे तब ये बन रहा था तब कंस्ट्रक्शन हो रही थी इधर सारी ये अब आपको बना इधर नजर आ रहा है तब तो इधर मट्टी थी सिर्फ तब हमारे दिन आए हुए और अब अगर जो लोग कह रहे हैं कि अब काम बेहतर हो गया तो अब तो बिल्कुल भी कुछ भी नहीं बेहतर हुआ भाई सीधी सी बात है लोग आते हैं बस बाजार देखते हैं चले जाते हैं काम में कोई फर्क नहीं फिलहाल रहा है और जो हमारे काम के दिन थे वो इधर वेस्ट हो गए यानी कि जो कंस्ट्रक्शन हो रही थी जो भी था ये। अच्छा ओवरऑल मतलब काम में थोड़ा नुकसान होया लेकिन थोड़ी जगह तो अच्छी बन गई ना? नहीं जगह तो अच्छी बन गई और ठीक है हूँ पिछले दिनों भाई आए थे मेरे को वो कहते इतने पानी नहीं हों खलोंदा जो बारिश होनी हूँ तुम लाजमी इधर आना ਤੁਹਾਨੂੰ ਪਾਣੀ ਵਿਖਾਵਾਂਗਾ ਥਰਾ ਹੈਗਾ ਨਾ ਕਾਰਪੇਟ ਸਾਰਾ ਗਿੱਲਾ ਹੁੰਦਾ ਜੀ ਹਲੇ ਵੀ ਪਾਣੀ ਦਾ ਲੇਕਿਨ ਅਨਕਰੀਬ ਅੱਛਾ ਵੈਸੇ ਸੀਵਰੇਜ ਦਾ ਉਹਨਾਂ ਨੇ ਕੋਈ ਨਿਜ਼ਾਮ ਤਾਂ ਵਿੱਚ ਬਣਾਇਆ ਹੀ ਹੋਣੇ ਨੇ? ਨਹੀਂ ਬਣਾਇਆ ਹੈਗਾ ਲੇਕਿਨ ਫਿਲਹਾਲ ਚੱਲਦਾ ਤਾਂ ਨਹੀਂ ਪਿਆ ਨਿਜ਼ਾਮ ਲੇਕਿਨ ਜਦੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਉਦੋਂ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਖਲੋ ਜਾਂਦਾ ਹੈ ਜਦੋਂ ਨਾਰਮਲ ਉਹ ਜਿਹੜਾ ਛੱਟੇ ਹੁੰਦੇ ਨੇ ਉਹ ਫਿਰ ਨਿਕਲ ਜਾਂਦਾ। ਠੀਕ ਹੋ ਗਿਆ ओवरऑल कुछ महंगाई की वजह तो भी गाहक घटे है ਤੁਹਾਡਾ ਕੰਮ महंगाई की वजह तो ज़्यादा मुतासर नहीं होया ज़रा? महंगाई की तरह तो भाई बहुत ज़्यादा हुआ है अब आप इधर देखो ना अब जंग शुरू हुई थी तो पेट्रोल इन्होंने बहुत ज़्यादा एकदम बढ़ाया था तो अब ये जिधर सुलह हो गई है पेट्रोल नीचे आया है तो अब सोच के बाद 300 रुपया कर दिया है हालांकि इनको और नीचे करना चाहिए जो इनको पीछे से सस्ता मिल रहा है इनको और नीचे करना चाहिए लेकिन ये अभी तक नहीं हुआ हो सकता है अनकरीब हदायत अल्लाह मियां दे तो हो जाए। लगता है पेट्रोल घट जाए कुछ चीज़ें अगों बेहतर होनी है?
लेकिन जब बढ़ता है तब खराब तो होती हैं, तो जब कम होता है तब बेहतर भी होनी चाहिए। बाजार सोना बन गया हाँ जी को काम के हालात भी अच्छे हुए हैं। हाँ ये नहीं हो अच्छा वो टाइम लगना 2 महीने ऐसे लगने क्यों की वजह वजह है कि हर साल ही मंदे आते हैं ਅਸੀਂ ਸਾਡੀ ਪੂਰੀ ਲਾਈਫ ਲੰਘ ਗਈ ਤੇ ਲੋਕ ਕਹਿੰਦੇ ਮੰਦੇ ਆ ਕੇ ਮੰਦੇ ਜ਼ਿੰਦਗੀ ਦੇ ਨਾਲ ਚੱਲਦੇ ਰਹਿਣੇ ਨੇ ਇਹ 2 ਮਹੀਨੇ ਐਸੇ ਹੀ ਰਹਿੰਦੇ ਨੇ ਹਰ ਸਾਲ ਹੀ ਆਉਂਦੇ ਨੇ ठीक है ਤੇ ਲੋਕਾਂ 'ਚ ਹੁਣ ਉਹ ਮੁਤਾਬਕ ਉਹ ਘਟ ਗਈ ਉਹ ਅਖਰਾ ਜਾ ਵਧਾ ਰਹੇ ਨੇ ਲੋਕਾਂ ਨੇ ਆਪਣੇ ਅੱਗੇ ਪਹਿਲੇ ਘਰਾਂ 'ਚ ਇਹਨੇ ਖਰਚੇ ਨਹੀਂ ਹੁੰਦੇ ਸੀ ਹੁਣ ਹਰ ਬੱਚਾ ਸ਼ਾਮ ਨੂੰ ਬਰਗਰ ਤੇ ਪੀਜ਼ਾ ਬੋਤਲ ਲੈ ਕੇ ਉਹਦਾ ਆਪਣਾ ਹੀ 1000 ਰੁਪਏ ਵੱਖਰਾ ਖਰਚਾ ਹੈ ਤੇ ਫਿਰ ਮਹਿੰਗਾਈ ਕਿਉਂ ਨਾ ਹੋਵੇ 30000 ਰੁਪਏ ਮਹੀਨੇ ਇੱਕ ਬੰਦੇ ਤੇ ਬੋਝ ਪੈਂਦਾ ਹੈ ਤੇ 3 ਲੱਖ 60,000 ਰੁਪਏ ਸਾਲ ਦਾ ਪਾਉਂਦਾ ਹੈ ਤੇ ਉਹਦੇ ਤੇ ਬੋਝ ਪੈਂਦਾ ਨਾ ਉਹ ਕਹਿੰਦੇ ਦੁਕਾਨ ਸਾਨੂੰ ਲੋਸ ਹੋ ਗਿਆ ਲੋਸ ਇਸੇ ਵਿੱਚ ਨਹੀਂ ਹੁੰਦਾ ਤੁਸੀਂ ਸਾਦੀ ਰੋਟੀ ਵੀ ਖਾ ਸਕਦੇ ਹੋ ਤੁਸੀਂ 10,000 ਦੀ ਰੋਟੀ ਨਾਲ ਬੰਨਾ ਤਾਂ ਉਹਨਾਂ ਵੀ ਗੋਬਰ ਹੀ ਹੈ ਤੇ ਚਾਹੇ 100 ਦੀ ਖਾ ਲਓ ਆਪਣੀ ਮਿਹਨਤ ਨਾਲ ਵੀ ਨਾ ਤੁਸੀਂ ਚੱਲਦੇ ਹੀ ਹੈ अच्छा ओवरऑल बाजार तो सोना हो गया है की समझते हो ਇਹ ਕੰਮ ਠੀਕ ਹੈ हुकूमत नहीं ठीक है काम हुकूमत काम अच्छे कर रही है असल चीज शबाशी ने जो काम किया है मुल्क ਨੂੰ ईरान वापस ला वो बहुत अच्छा काम ਕੀਤਾ ਆਸਮ ਨਦੀਨ ਨੇ ਉਹ ਬਹੁਤ ਅੱਛਾ ਕੰਮ ਸੁਲ੍ਹਾ ਕਰਵਾ ਦਿੱਤੀ ਜਿਹੜੀ ਉਹ ਇਹ ਸਭ ਤੋਂ ਵੱਡੀ ਨੇਕੀ ਕੀਤੀ ਠੀਕ ਹੈ ਨਾ ਉਹਨਾਂ ਨੂੰ ਚਾਹੀਦਾ ਦੂਜੇ ਮੁਲਕਾਂ ਨੂੰ ਜੇ ਇਹਨੇ ਕੰਮ ਕੀਤਾ ਅੱਛਾ ਤੇ ਉਹਨਾਂ ਨੂੰ ਚਾਹੀਦਾ ਇਹਦਾ ਸਾਥ ਇਹਨਾਂ ਨੂੰ ਇੰਨਾ ਕੁ ਪੈਸਾ ਦੇਣ ਤਾਂ ਕਿ ਇਹਨਾਂ ਦਾ ਕਰਦਾ ਹੁੰਦਾ ਜਿਹੜਾ ਦੇਖੋ ਨਾ ਜੰਗ ਅਗਰ ਲੱਗਦੀ ਤਾਂ ਅਰਬਾਂ ਡਾਲਰ ਨੁਕਸਾਨ ਹੋਣਾ ਸੀ ਉਹ ਬਰਦਾਸ਼ਤ ਕਰਨਾ ਸੀ ਕਿਸੇ ਵੀ ਮੁਸਲਮਾਨ ਦਾ ਇਸ ਕੌਮ ਨੇ ਭਲਾ ਨਹੀਂ ਕਰਨਾ ਦੂਜੇ ਮੁਲਕਾਂ ਨੇ ਉਹ ਅੱਛਾ ਕੰਮ ਕਿਸੇ ਨੇ ਵੀ ਨਹੀਂ ਆਣਾ ਦੁਨੀਆ 'ਚ ਤੁਹਾਡੇ ਤੁਸੀਂ ਆਦੇ ਸਿਰ ਤੇ ਹੀ ਕਰਨਾ ਜੋ ਉਹ ਕੰਮ ਆਣਾ ਅੱਲਾ ਤਾਂ ਇਹ ਤਾਂ ਇੰਤਜ਼ਾਮ ਕੌਣ ਚਲਾਉਂਦਾ ਪਿਆ ਹੈ ਅੱਲਾ ਹੀ ਅੱਲਾ ਚਲਾਉਂਦਾ ਤੇ ਅੱਲਾ ਕਰਦਾ ਤੇ ਹੁੰਦਾ ਨਾ ਜੇ ਅੱਲਾ ਨੇ ਇਹਨਾਂ ਦਿਲ 'ਚ ਪਾਇਆ ਤੇ ਕਰਾਇਆ ਨਾ ਅਗਰ ਨਾ ਕਰਾਉਂਦੇ ਫਿਰ ਤਾਂ ਤਬਾਈ ਲਾਤੀ ਜਾਣੀ ਸੀ ਇਹ ਨਾ ਤੁਸੀਂ ਕਹੋਗੇ ਉਹ ਐਸੇ ਹੀ ਚੱਲਣਾ ਅੱਲਾ ਦਾ ਬਦਲ ਲੈਂਦਾ ਨਾ ਠੀਕ ਹੈ ਅੱਗੋਂ ਹਾਲਾਤ ਤੁਹਾਨੂੰ ਲੱਗਦਾ ਬਿਹਤਰ ਆਣੀ ਹੋਣ ਤੁਸੀਂ ਦੇਖੋ ਨਾ ਜਦੋਂ ਬੱਚੇ ਤੁਸੀਂ 1 ਕਲਾਸ ਪੜ੍ਹੇ ਫਿਰ 12 ਪੜ੍ਹੀਆਂ ਫਿਰ 4 ਪੜ੍ਹੀਆਂ ਤੁਸੀਂ ਆਸਾ ਤੇ ਪੜ੍ਹੇ ਇੱਕਦਮ 24 ਕਲਾਸ ਦੇ ਨਾ ਪਹੁੰਚ ਗਏ ਤੁਸੀਂ ਹਾਲਾਤ ਬਦਲ ਜਾਣਗੇ ਇਨਸ਼ਾਅੱਲਾ ਨਾਮੀਦੀ ਦਾ ਸਭ ਤੋਂ ਵੱਡਾ ਕੁਫਰ ਹੈ ਅੱਛਾ ਭਾਈਜਾਨ ਤੁਸੀਂ ਇੱਥੇ ਕੰਮ ਕਰਦੇ ਹੋ ਬਾਜ਼ਾਰ ਤਾਂ ਬੜਾ ਸੋਹਣਾ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਜੀ ਬਹੁਤ ਸੋਹਣਾ ਹੋ ਗਿਆ ਜੀ ਮਜ਼ਾ ਆਉਂਦਾ ਇੱਥੇ ਹੁਣ ਕੰਮ ਕਰਦਾ अच्छा हो गया बाजार है कि चलो हम बाजार अच्छा हो गया तो कस्टमर का रुझान भी अच्छा होएगा कस्टमर अच्छे तो अच्छा आएगा बहुत अच्छा काम होएगा साड़ी तो कोशिश चाहिए कि अच्छा होवे काम बाकी अल्लाह दे काम में जो भी होवे लोग आ रहे हैं वैसे हाँ जी माशाल्लाह बहुत लोग आ रहे हैं आजकल तो जरा मुहर्रम ने तो जरा स्लो है काम लेकिन है कि कस्टमर बहुत आ रहे हैं ठीक है नैट ते वेख के ना बाजार सारा बहुत कस्टमर आया तो वीडियो भी बन रही ने कस्टमर ਉਂਝ भी आ रहे हैं शॉपिंग वास्ते भी आ रहे हैं वैसे विजिट वास्ते भी आ रहे हैं तो माशाल्लाह बड़ा कस्टमर है ये सुकून हो गया बाजार से ठीक हो गया कोई मसला ऐसे भी है ने ਜਿਹੜੇ ਰਹਿ ਗਏ ਨੇ ਬਾਕੀ नहीं फिलहाल तो कोई नहीं नजर आ रहा फिलहाल तो माशाल्लाह जो काम होया अच्छा होया बाकी ਅੱਗੇ ਜਾ ਕੇ ਪਤਾ ਲੱਗੇਗਾ ਅੱਛਾ ਕੋਈ ਦੁਕਾਨਦਾਰ ਇਹ ਕਹਿ ਰਹੇ ਨੇ ਕਿ ਜਦੋਂ ਬਾਰਿਸ਼ ਆਉਂਦੀ ਹੈ ਤੇ ਪਾਣੀ ਰੁਕ ਜਾਂਦਾ ਹੈ ਸੀਵਰੇਜ ਦਾ ਸਿਸਟਮ ਕੈਸਾ ਨਹੀਂ ਨਹੀਂ ਹੁਣ ਸਹੀ ਹੈ ਪਹਿਲੇ ਹੁੰਦਾ ਸੀ ਕਿ ਭਾਵੇਂ 2-2 4-4 ਘੰਟੇ ਪਾਣੀ ਖੜੋਤਾ ਰਹਿੰਦਾ ਸੀ ਹੁਣ ਇਹ ਹੈਗਾ ਕਿ ਅੱਧਾ ਘੰਟਾ ਵੀ ਨਹੀਂ ਲੱਗਦਾ ਤੇ ਬਾਰਿਸ਼ ਦਾ ਪਾਣੀ ਸਭ ਖਤਮ ਹੋ ਜਾਂਦਾ ਪਹਿਲੇ ਹੁੰਦਾ ਸੀ ਕਿ ਪਾਣੀ ਅੰਦਰ ਵੀ ਆ ਜਾਂਦਾ ਸੀ ਦੁਕਾਨਾਂ ਦੇ ਤੇ ਖੜੋਤਾ ਰਹਿੰਦਾ ਸੀ ਤੇ ਕਸਟਮਰ ਬੜਾ ਪਰੇਸ਼ਾਨ ਹੁੰਦਾ ਸੀ ਕਿ ਯਾਰ ਇੱਥੇ ਪਾਣੀ ਖਲੋ ਜਾਂਦਾ ਤੇ ਹੁਣ ਐਸਾ ਕੋਈ ਸਿਸਟਮ ਨਹੀਂ ਹੈ ਠੀਕ ਹੋ ਗਿਆ ਅੱਛਾ ਇਸ ਕੰਮ ਤੋਂ ਬਾਅਦ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਨੂੰ 10 ਚੋਂ ਕਿੰਨੇ ਨੰਬਰ ਦਿਓਗੇ ਫਿਲਹਾਲ ਤੇ ਮੈਂ ਉਹਨਾਂ ਨੂੰ 10 ਤੋਂ 9 ਨੰਬਰ ਦਿਆਂਗਾ ਤੇ ਅੱਛਾ ਕੰਮ ਕੀਤਾ ਨੇ ਫਿਲਹਾਲ ਤੇ ਸਾਡੇ ਵਾਸਤੇ ਤੇ ਅੱਛਾ ਦੇਖੋ ਜੀ ਕਸਟਮਰ ਵਾਸਤੇ ਵੀ ਇੱਥੇ ਪਤਾ ਹੈ ਕਿ ਇਹ ਕਸਟਮਰ ਬੜਾ ਪਰੇਸ਼ਾਨ ਹੁੰਦਾ ਜਦੋਂ ਰਸ਼ ਹੁੰਦਾ ਨਾ ਤਾਂ ਉਹਨਾਂ ਵੇਖ ਲਓ ਮਾਸ਼ਾਅੱਲਾ ਬਾਜ਼ਾਰ ਖੁੱਲਾ ਹੈ ਜਦੋਂ ਇੱਥੇ ਰਸ਼ ਹੁੰਦਾ ਕਸਟਮਰ ਬੜਾ ਡਿਸਟਰਬ ਹੁੰਦਾ ਉਹ ਫਿਰ ਕਸਟਮਰ ਆਂਦਾ ਨਹੀਂ ਇਸ ਵਜ੍ਹਾ ਤੋਂ ਕਿ ਯਾਰ ਇੱਥੇ ਕੀ ਜਾਈਏ ਕਸਟਮਰ ਨਹੀਂ ਆਂਦਾ ਕੰਮ ਨਹੀਂ ਹੁੰਦਾ ਤੇ ਇਹ ਹੈਗਾ ਕਿ ਉਹ ਬਾਜ਼ਾਰ ਖੁੱਲਾ ਹੋਣ ਨਾਲ ਦੁਕਾਨਦਾਰਾਂ ਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਕਸਟਮਰ ਈਜ਼ੀ ਹੋ ਕੇ ਆਉਂਦਾ ਠੀਕ ਹੋ ਇਹ ਗਿਆ ਹੁੰਦਾ हाँ छोटे बाजार में सोना हो गया कि माशाल्लाह बहुत प्यारा बन गया। अच्छा हाँ जी आप क्या करते हो मैं पढ़ता हूँ कौन सी क्लास 9th में क्लास में। और इधर बाजार क्या कर रहे ये वैसे ही आया था पापा की दुकान है ना इधर हो अच्छा वैसे फिरने आए हो वैसे ही फिर इधर ही घर है साथ ही गली में। बाजार अच्छा लग रहा बहुत माशाल्लाह बड़ा प्यारा बना दिया खूबसूरत रौनक हो गई। है ठीक हो गया और क्या बनना है अपने बड़े हो गए अभी कुछ सोचा नहीं अभी भी नहीं सोचा 9th में हो गया डॉक्टर बनेंगे इंशाल्लाह। चलो इंशाल्लाह जी आओ जी ਅੱਗੇ ਆਓ ਅੱਛਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਮਾਸ਼ਾਅੱਲਾ ਜਿਵੇਂ ਜਿਵੇਂ ਰਾਤ ਹੁੰਦੀ ਜਾ ਰਹੀ ਹੈ ਲਾਈਟਾਂ ਬਲ ਰਹੀਆਂ ਨੇ ਬਾਜ਼ਾਰ ਬੜਾ ਹੀ ਪਿਆਰਾ ਹੋ ਗਿਆ ਔਰ ਲੋਕ ਬੜਾ ਇੰਜੋਏ ਕਰ ਰਹੇ ਨੇ ਆਪਣੀ ਫੈਮਲੀਜ਼ ਨਾਲ ਇੱਥੇ ਆ ਰਹੇ ਨੇ ਸਿਰਫ ਖਰੀਦਦਾਰੀ ਨਹੀਂ ਉਹ ਬਾਜ਼ਾਰ ਨੂੰ ਵੇਖਣ ਵੀ ਆ ਰਹੇ ਨੇ ਔਰ ਕੋਈ ਦੁਕਾਨਦਾਰ ਤਾਂ ਇਹ ਕਹਿ ਰਹੇ ਨੇ ਕਿ ਇਸ ਟਾਈਮ ਇਹ ਲਾਹੌਰ ਦਾ ਜਾਂ ਸ਼ਾਇਦ ਪੰਜਾਬ ਦਾ ਸਭ ਤੋਂ ਖੂਬਸੂਰਤ ਬਾਜ਼ਾਰ ਹੈ ਆਓ ਮਜ਼ੀਦ ਇੱਥੇ ਲੋਕਾਂ ਨਾਲ ਗੱਲ ਕਰਦੇ ਹਾਂ अच्छा आप देख रहे हैं इचरा बाजार बिल्कुल ही बदल गया अच्छा लग रहा है मंजर हाँ बहुत अच्छा लगा जब मैं आई ना 3 साल बाद आई हूँ ठीक कि मैं अमेरिका में रहती हूँ ना ठीक है तो बहुत अच्छा लगा ये तो ठीक है। पाकिस्तान तो आजकल सुलह करवा रहा है अमेरिका और ईरान की मैं उस पर बात नहीं करूँगी ना क्योंकि हम नहीं कर सकते। नहीं पाकिस्तान के हालात तो अच्छे हो रहे हैं ना कुछ पूरी दुनिया में इज्जत बन रही है
अच्छे तो मुझे नहीं लगे अच्छे हो रहे हैं। तो छोटे छोटे बच्चे देखे ना आप, सबसे पहले ये छोटे छोटे बच्चे ये क्या कर रहे हैं, इनको देना चाहिए ना कि इनको पढ़ना चाहिए। ये नहीं है कि ये बच्चे बेचारे इधर फिर रहे हैं बाजारों में, इनको कोई पूछने वाला नहीं, ऐसे नहीं होना चाहिए। छोटे छोटे बच्चे हैं, अब किस किस को बंदा दे, मैं तो देती हूँ लोगों को, आई मीन सबको देना चाहिए, इनको पढ़ाना चाहिए। छोटे छोटे बच्चे हैं, सबसे ये जो बड़ा है ना ये लॉस है इस मुल्क का, ऐसे नहीं होना चाहिए। हमारे बच्चे माशाल्लाह 15-15 साल के हैं, बड़े बड़े कद हैं उनके, काम नहीं करते, वो पढ़ते हैं। अगर पेरेंट्स के पास पैसे नहीं है तो गवर्नमेंट देती है। तो यहाँ पे भी ये होना चाहिए, ये मुझे बहुत दुख होता है देख के। सो बच्चों के हवाले से यहाँ पे बहुत गलत है। अच्छा, कौन सी ऐसी चीज़ है या ऐसा निज़ाम है जो आप बाहर देखती हैं और चाहती हैं कि पाकिस्तान में भी वैसा हो? देखिए, सबसे पहले तो ये है कि मैं अमेरिका में रहती हूँ, वहाँ पे ये होता है कि अगर एक बंदा है उसके 4 बच्चे हैं, राइट, सो उसकी इनकम देखी जाती है कि वो कितने पैसे कमाता है, कितना वो रेंट देता है, और या उसके पास फूड के लिए बचते हैं या नहीं। ये गवर्नमेंट का काम है। अगर उसके पास नहीं बचते ना तो उसको एक कार्ड दिया जाता है, उसमें पैसे होते हैं, उसमें से वो जाके इज्जत से फूड खरीदते हैं। ये नहीं है कि उसको ऐसे गलियों में खड़ा करके आटा चावल दिया जाए, इसमें इंसान की इज्जत नहीं होती। मैं चाहती हूँ कि यहाँ पे भी ऐसा हो। हमारा मुल्क है, मुसलमान मुल्क है, इनको तो जो रूल इनको फॉलो करने चाहिए वो अमेरिका वाले करते हैं, दूसरे लोग करते हैं, क्रिश्चियन लोग करते हैं। तो दुख होता है, ऐसे नहीं होना चाहिए। जी अस्सलाम वालेकुम सर। ਵਾਲੇਕੁਮ ਅਸਲਾਮ ਜੀ। अच्छा सर, ਤੁਸੀਂ ਤਾਜਰ ਹੋ ਇੱਥੇ? ਜੀ ਅਲਹਮਦੁਲਿਲਾ, ਮੈਂ ਤਾਜਰ ਵੀ ਹਾਂ ਤੇ ਮੈਂ ਬਾਜ਼ਾਰ ਦਾ ਨਾਇਬ ਸਦਰ ਵੀ ਹਾਂ। ਠੀਕ ਹੋ ਗਿਆ ਮਾਸ਼ਾਅੱਲਾ, ਬਾਜ਼ਾਰ ਬੜਾ ਪਿਆਰਾ ਹੋ ਗਿਆ ਸਰ। ਅਲਹਮਦੁਲਿਲਾ ਜੀ। ਓਵਰਆਲ ਕੀ ਸਮਝਦੇ ਹੋ, ਅੱਛਾ ਕੰਮ ਹੈ ਹੁਕੂਮਤ ਦਾ? ਤਕਰੀਬਨ ਇਹ ਪ੍ਰਾਪਰਟੀ ਨਾ ਸਾਡੀ ਜੱਦੀ ਹੈਗੀ ਆ, ਜਿੱਥੇ ਅਸੀਂ ਖਲੋਤੇ ਹਾਂ। ਮਾਰਕੀਟ ਆਪਣੀ ਹੈ। ਪਹਿਲੇ ਦੇ ਘਰ ਸਨ, ਮਹੱਲਾ ਸੀ, ਉਸ ਤੋਂ ਫਿਰ ਆਹਿਸਤਾ ਆਹਿਸਤਾ ਕਨਵਰਟ ਹੋਣਾ ਸ਼ੁਰੂ ਹੋਇਆ ਇੱਕ ਬਾਜ਼ਾਰ 'ਚ। ਠੀਕ ਹੈ। ਪ੍ਰੀ ਪਲਾਨਡ ਤੇ ਬਾਜ਼ਾਰ ਹੈਗਾ ਨਹੀਂ ਸੀ, ਹਾਦਸਾਤੀ ਤੌਰ ਤੇ ਬਣਿਆ, ਲੇਕਿਨ ਅਲਹਮਦੁਲਿਲਾ ਹੁਣ ਸੀਐਮ ਸਾਹਿਬਾਂ ਨੇ ਇਹਨੂੰ ਇੱਕ ਪ੍ਰੋਪਰ ਬਾਜ਼ਾਰ ਦੀ ਸ਼ਕਲ ਦੇ ਦਿੱਤੀ ਹੈ। ਠੀਕ ਹੈ। ਬਜ਼ਾਹਿਰ ਫਿਲਹਾਲ ਤੇ ਬਹੁਤ ਅੱਛਾ ਹੈ। ਅਗਰ ਅਸੀਂ ਇਹਨੂੰ ਸੰਭਾਲ ਸਕੀਏ ਤੇ ਇਸੇ ਤਰ੍ਹਾਂ ਹੀ ਰੱਖ ਸਕੀਏ। ਠੀਕ ਹੈ। ਅੱਛਾ, ਓਵਰਆਲ ਚੀਜ਼ਾਂ ਇੱਥੇ ਠੀਕ ਨੇ? ਇੱਥੇ ਕੁਝ ਸੀਵਰੇਜ ਵਾਲਾ ਨਿਜ਼ਾਮ ਦੇ ਲੋਕ ਸ਼ਿਕਾਇਤ ਕਰਦੇ ਨੇ, ਉਹ ਠੀਕ ਹੋਇਆ, ਬਿਹਤਰ ਹੋਇਆ? ਅਲਹਮਦੁਲਿਲਾ ਪਹਿਲੇ ਸੀਵਰੇਜ ਦਾ ਹੀ ਕੰਮ ਹੋਇਆ। ਠੀਕ ਹੈ, ਕਿਉਂਕਿ ਇਹ ਤੇ ਬਹੁਤ ਪਹਿਲੇ ਦੀ ਸੀਵਰੇਜ ਹੈਗੀ ਸੀ, ਪੁਰਾਣੀ ਵਸੀਤਾ ਸਾਰੀ ਸੀਵਰੇਜ ਨਹੀਂ ਹੋਈ ਹੈ। ਬਾਕੀ ਇਹ ਤੁਸੀਂ ਵੇਖ ਰਹੇ ਹੋ ਜਿੰਨੀ ਸਮਿਟਰੀ ਹੈ, ਜੋ ਕੁਝ ਹੈਗਾ ਇਸ ਟਾਈਮ ਅਲਹਮਦੁਲਿਲਾ ਅਸੀਂ ਮੁਤਮਈਨ ਹਾਂ। ਅੱਛਾ, ਕਿਤੇ ਕਿਤੇ ਕੰਮ ਚੱਲ ਰਿਹਾ ਬਾਜ਼ਾਰ ਦਾ, ਓਵਰਆਲ ਕੰਪਲੀਟ ਕਿਦੋਂ ਹੋ ਜਾਏਗਾ ਪੂਰਾ? 60% ਕੰਮ ਹੋਇਆ। ਠੀਕ ਹੈ। ਤੁਸੀਂ ਜਿਸ ਤਰ੍ਹਾਂ ਅੱਗੇ ਜਾਓਗੇ ਨਾ ਕੰਪਲੀਟ ਹੋਣ ਤੇ ਕਰੀਬ ਹੈਗਾ। ਠੀਕ ਹੈ। ਤੇ ਇਨਸ਼ਾਅੱਲਾ ਬੜਾ ਵੀ ਹੋਗਾ, ਇੱਕ ਮਾਹ ਤੱਕ ਕੰਪਲੀਟ ਹੋ ਜਾਏਗਾ। ਠੀਕ ਹੋ ਗਿਆ। ਅੱਛਾ, ਓਵਰਆਲ ਬਾਜ਼ਾਰ ਏਡਾ ਪਿਆਰਾ ਹੋ ਗਿਆ, ਲੋਕ ਆ ਜਾ ਵੀ ਰਹੇ ਨੇ, ਗਾਹਕ ਦਾ ਰੁਝਾਨ ਵੀ ਵਧਿਆ? ਉਹ ਵੀ ਕਸਟਮਰ ਆਇਆ ਹੈ ਜਿਹੜਾ ਇਧਰੋਂ ਮਿਸ ਹੋ ਗਿਆ ਸੀ, ਜਿਹੜਾ ਮੌਲਾਂ 'ਚ ਚਲਾ ਗਿਆ ਸੀ। ਹੁਣ ਜਿੰਨੀ ਐਡਵਰਟਾਈਜ਼ਮੈਂਟ ਹੋਈ ਹੈ, ਰਾਤ ਨੂੰ ਤੁਸੀਂ 1-1:30 ਵਜੇ ਵੀ ਆਓ ਤੇ ਵੇਖਣ ਵਾਲਿਆਂ ਦਾ ਰਸ਼ ਹੁੰਦਾ। ਟਿਕਟੋਕਰਸ ਆਏ ਨੇ, ਠੀਕ ਹੈ। ਐਡਵਰਟਾਈਜ਼ਮੈਂਟ ਖਾਸੀ ਹੋਈ ਹੈ। ਜੋ ਕਸਟਮਰ ਇਧਰੋਂ ਚਲਾ ਗਿਆ ਸੀ, ਉਹਦੀ ਅਲਹਮਦੁਲਿਲਾ ਖਾਸੀ ਵਾਪਸੀ ਹੋਈ। ਅੱਛਾ, ਇਹ ਪਿਛੜਾ ਬਾਜ਼ਾਰ 'ਚ ਆਮ ਲੋਕਾਂ ਨੂੰ ਚੀਜ਼ਾਂ ਮਿਲਦੀਆਂ ਸਨ, ਮਿਡਲ ਕਲਾਸ ਤਬਕਾ ਬੜਾ ਆਉਂਦਾ ਸੀ, ਹੁਣ ਕੀ ਸਮਝਦੇ ਹੋ ਉੱਪਰ ਵਾਲਾ ਤਬਕਾ ਵੀ ਇੱਥੇ ਆਏਗਾ? ਅਲਹਮਦੁਲਿਲਾ ਪਹਿਲੇ ਵੀ ਆਂਦਾ ਸੀ, ਹੁਣ ਦੁਬਾਰਾ ਆ ਰਿਹਾ। ਠੀਕ ਹੈ। ਜਿਹੜਾ ਮਿਸ ਹੋ ਗਿਆ ਸੀ, ਦੁਬਾਰਾ ਉਹਨਾਂ ਦੀ ਮਤਲਬ ਬੈਕ ਸ਼ੁਰੂ ਹੋ ਗਈ। ਠੀਕ ਹੈ। ਅੱਛਾ, ਜਿਹੜੇ ਇਹ ਸਟਾਲਾਂ ਵਾਲੇ ਵਿਚਾਰੇ ਲੋਕ ਸਫੇਦ ਪੋਸ਼ ਤਬਕਾ ਸੀ, ਇਹਨਾਂ ਨੂੰ ਉਠਾ ਦਿੱਤਾ ਗਿਆ, ਕਿ ਇਹਨਾਂ ਦੇ ਬਾਰੇ ਵੀ ਕੋਈ ਤੁਹਾਡੇ ਮੁਜ਼ਾਕਰਾਤ ਹੋਏ ਨੇ ਇੰਤਜ਼ਾਮੀਆਂ ਨਾਲ ਕਿ ਇਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਦਿੱਤੀ ਜਾਏ? ਫਿਲਹਾਲ ਤੇ ਨਹੀਂ। ਜਿਹੜੇ ਸਟਾਲ ਵਾਲੇ ਸਨ ਉਹਨਾਂ ਨੂੰ ਅਸੀਂ ਐਡਜਸਟਮੈਂਟ ਦਿੱਤੀ ਹੈ, ਦੁਕਾਨ ਦੇ ਅੰਦਰ 2-2 3-3 ਫੁੱਟ ਅਸੀਂ ਸਟਾਲ ਲਾਉਣ ਦੀ ਜਗ੍ਹਾ ਦਿੱਤੀ। ਠੀਕ ਹੈ। ਇਸ ਤਰ੍ਹਾਂ ਕਿਉਂਕਿ ਉਹਦੀ ਵਜ੍ਹਾ ਨਾਲ ਹੀ ਬਾਜ਼ਾਰ ਖੁੱਲਾ ਹੋਇਆ, ਰਸ਼ ਵਗੈਰਾ ਖਤਮ ਹੋਇਆ ਤੇ ਅੱਛੇ ਗਾਹਕ ਦੀ ਵਾਪਸੀ ਸ਼ੁਰੂ ਹੋਈ ਹੈ ਇਸ ਤਰ੍ਹਾਂ। ਲੇਕਿਨ ਕੁਝ ਲੋਕ, ਇੱਕ ਤਾਂ ਸਟਾਲਾਂ ਵਾਲਿਆਂ ਦਾ ਰੋਜ਼ਗਾਰ ਸੀ, ਲੋਕਾਂ ਦਾ ਰੋਜ਼ਗਾਰ ਵਬਸਤਾ ਸੀ, ਕੁਝ ਇੱਕ ਤਬਕਾ ਐਸਾ ਆਉਂਦਾ ਸੀ ਜਿਹੜਾ ਸਟਾਲਾਂ ਵਾਲਿਆਂ ਕੋਲ ਹੀ ਖਰੀਦਦਾਰੀ ਕਰਦਾ ਸੀ, ਉਹ ਵੀ ਮੁਤਾਸਰ ਹੋਇਆ। ਕੀ ਸਮਝਦੇ ਹੋ ਉਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਮਿਲਣੀ ਚਾਹੀਦੀ? ਸਰ ਮਿਲਣੀ ਤੇ ਚਾਹੀਦੀ ਹੈ। ਠੀਕ ਹੈ, ਹਾਲੀ ਨਵੀਂ ਤੋਂ ਨਵੀਂ ਪਾਲਿਸੀਜ਼ ਹੈਗੀਆਂ ਨੇ। ਦੇਖੋ ਹੁਣ ਕੋਈ ਨਵੀਂ ਆਉਣ ਵਾਲੀ ਪਾਲਿਸੀ 'ਚ ਕੋਈ ਹੋਏ। ਠੀਕ ਹੈ। ਕਿਉਂਕਿ ਪੂਰਾ ਹਫਤਾ ਕਿਤੇ ਨਾ ਕਿਤੇ ਤੇ ਬਾਜ਼ਾਰ ਲੱਗਦੇ ਹੀ ਨੇ ਪੂਰੇ ਲਾਹੌਰ 'ਚ। ਠੀਕ ਹੈ, ਹੁਣ ਜਿਹੜਾ ਸਾਡੇ ਬਾਜ਼ਾਰ ਦਾ ਕੀ ਨਈ ਪਾਲਿਸੀ ਆਏਗੀ, ਇਹ ਟਾਈਮ ਤੇ ਪਤਾ ਲੱਗੇਗਾ। ਠੀਕ ਹੋ ਗਿਆ। ਅੱਛਾ, ਤੁਸੀਂ ਮਰੀਮ ਸਾਹਿਬਾ ਨੂੰ ਦੱਸ ਚੋ ਕਿੰਨੇ ਨੰਬਰ ਦਿਓਗੇ ਇਹ ਕੰਮ ਜਿਹੜਾ ਉਹਨਾਂ ਕਰਵਾਇਆ? ਮੈਂ 9 ਨੰਬਰ ਦਾਂਗਾ। ਠੀਕ ਹੈ। ਇੱਕ ਨੰਬਰ ਜਿਹੜਾ ਕਟਿਆ ਸਰ ਇੰਨੀ ਕਿਤੇ ਮੁਖਾਲਫਤ ਵੀ ਹੋਣੀ ਚਾਹੀਦੀ ਹੈ ਨਾ, ਲੋਕੀ ਕਹਿਣ ਨਾ ਵਿਕੇ ਆ। ਠੀਕ ਹੋ ਗਿਆ, ਠੀਕ ਹੋ ਗਿਆ। ਬਸ 1% ਜਿਹੜਾ ਕਟਿਆ ਉਹ ਇਸੇ ਵਜ੍ਹਾ ਤੋਂ ਹੈ, ਵਰਨਾ ਓਵਰਆਲ ਅੱਛਾ ਕੰਮ। ਅਲਹਮਦੁਲਿਲਾ। ਅੱਛਾ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਬਾਜ਼ਾਰ 'ਚ ਕਿਸੇ ਕਿਸੇ ਜਗ੍ਹਾ ਤੇ ਹਾਲੀ ਕੰਮ ਚੱਲ ਵੀ ਰਿਹਾ ਸੀਵਰੇਜ ਦਾ, ਔਰ ਕੁਝ ਅੱਗੇ ਵੀ ਅਸੀਂ ਦੇਖਾਂਗੇ। ਕਹਿ ਰਹੇ ਨੇ ਕਿ ਹਾਲੀ ਤੱਕ 60% ਕੰਮ ਮੁਕੰਮਲ ਹੋਇਆ ਹੈ ਔਰ ਬਾਕੀ 40% ਰਹਿੰਦਾ ਹੈ। ਮਜ਼ੀਦ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਹੜੀਆਂ ਚੀਜ਼ਾਂ ਬਾਕੀ ਨੇ
ਔਰ ਓਵਰਆਲ ਤਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਬਾਜ਼ਾਰ ਦੀ ਲੁੱਕ ਹੀ ਚੇਂਜ ਹੋ ਗਈ ਹੈ, ਲੱਗਦਾ ਹੀ ਨਹੀਂ ਕਿ ਲਾਹੌਰ ਦਾ ਬਾਜ਼ਾਰ ਹੈ। ਆਓ ਮਜ਼ੀਦ ਲੋਕਾਂ ਨਾਲ ਗੱਲ ਕਰਾਂ। ਹਾਂਜੀ ਸਰ, ਤੁਹਾਡੀ ਕੋਈ ਸ਼ਾਪ ਹੈ ਇੱਥੇ ਆਪਣੀ? जी सर, साड़ी शॉप का नाम है कभी खुशी कभी गम। अच्छा, जी सर, आजकल की चल रहा है खुशी के गम? आजकल जब कोई शॉप किसी की शादी होती है तो शॉप बंद होती है, हम आगे बाहर लगा लेते हैं, हाँ, तो हम उसको कहते हैं खुशी। जब कभी किसी की फौदगी वगैरह होती है तो फिर हम लगा लेते हैं, उसको कहते हैं गम। इसीलिए हमने अपनी शॉप का नाम रखा है कभी खुशी कभी गम। लगाने नहीं देते दारा वैसे देगा स्टॉल? नहीं, वैसे नहीं लगाने देते। अच्छा, हाँ, बहुत सख्ती की हुई है। कितने साल से इधर काम कर रहे हैं? इधर हम तकरीबन 18-19 साल हो गए। और आजकल क्या कर रहे हैं? आजकल वही फिर तुर के बेच लेते हैं, जहाँ कभी थोड़ा सा जगह मिल जाए लगा लेते हैं, जब वो आते हैं तो थोड़ा सा साइड पे हो जाते हैं। बस यही वो चोच पाई चल रहे हैं। अच्छा, हाँ। तो ओवरऑल बाजार जो अच्छा बन गया है, आपका तो काम ही ख़राब हो गया इससे? नहीं, ये अच्छी बात है, होना चाहिए, लेकिन जो इसका ना माहौल है वो जिस तरह का पहले था ना, हाँ, ये मज़ीद और ख़राब होता जा रहा है। ठीक है। क्योंकि ना ये जो बाइकें वगैरह जो चीज़ें हैं ना, अभी वो कंट्रोल में नहीं है। ठीक है। हाँ, उसी तरह जो चल उस रहा है। तरफ तो गेट लगा दिया, वैसे शायद इधर भी जब काम मुकम्मल हो जाएगा बंद कर देंगे। हाँ, फिर कुछ देखो अल्लाह पाक बेहतरी करे, लेकिन गाहक का ना जो पहले रुझान था ना, अब उससे थोड़ा सा कम होता जा रहा है, ज़्यादा नहीं। लोग देखने तो आ रहे हैं बाजार। हाँ, देखने तो आ रहे हैं। लोग देखने में तो कुछ भी नहीं होता। अच्छा, जब वो अभी कस्टमर है ना, शॉप है, हाँ। बाइक आनी है सीधी यहाँ पे लगानी है, उसने आके शॉपिंग करेगा। ठीक वो है। पैदल कस्टमर होता है ना, वो इधर नहीं आता, अंदर वाली वो बाइक साइड से घूम के फिर के चला जाएगा, उसने है। लेना तो नहीं है ना। फिर जो बाइक वाला कस्टमर, वो उसने सीधी आके बाइक लगानी है, आके शॉपिंग करेगा, फिर तो मजा उस चीज़ का भी है। वो बाइकों के लिए एक साइड की है उन्होंने, जो बाइक की बात थी कि पहले उन्होंने बाजार कैसा बना हुआ था, एक चीज़ बनी हुई थी, हर ठीक है। कस्टमर आता था, नॉर्मल भी आता था, अमीर भी आता था, गरीब सारे आते थे, हर चीज़ मिलती थी। अब देखें ना, सारे शॉप वाले बैठे हैं, वो कोई फटे वाला सीन ही नहीं है। तो यही वाला भाई वाली बात आ गई ना, ये भाई काम करते हैं ना, वो फटा लगाते हैं, कभी खुशी कभी गम, वही हिसाब है इनका भी सारों का। ठीक है। ओवरऑल क्या देखते हैं बाजार जो ये बन गया नया, अच्छा हुआ है वैसे काम? अच्छा हुआ, क्यों नहीं हुआ, बाद में हमसे ही पैसे निकलने, ये भी देखें ना। ठीक है। हमारी जगह अच्छी बनी है, ठीक है, हमें तो सारा कुछ मिल गया, रेनोवेशन मिल गई है, ठीक है, हमारी जगह अच्छी बन गई है। अब बाद में पैसे निकलने हैं, वो तो अब ये देखें ना, वो वाइट बोर्ड लगा हुआ है, ठीक है। वो हमने पहले खुद लगवाए हैं। ठीक है। तो वो लगवाए हैं हमने 15-15, 20-20 हज़ार रुपये के, महीना पहले लगवाए हैं, बाद में रिजेक्शन हो गई है, वो तो ज़ाया हैं पैसे। अब उन्होंने साल का टैक्स एक मंजूर किया 25,000 रुपया। ठीक है। अब वो जो अब बिलफर्ज मैं किराएदार हूँ, ठीक है, बिलफर्ज। अच्छा, अब उसका उनको- कोई नोटिस वगैरह भी आपको आ गया, लेकिन अभी बात फिलहाल हवा में नोटिस ही है। हवा में ही है, नोटिस नहीं है, वही बात करने लगा। नोटिस आया ना, 25,000 रुपया नोटिस आ गया। अभी मैं हूँ किराएदार, मैं किराएदार हूँ, मैंने आज 10 साल बाद चले ही जाना है। ये मलकियत किसकी है? मालिकों की, किराएदार की थोड़ी नहीं है। वो किराएदार से ना जाएं, मालिकों पे जाएं, जो है नोटिस उस पर जारी किया जाए। ठीक हो गया, ठीक हो गया। किराए भी बढ़े अब? किराए नहीं भरे, वो तो एग्रीमेंट होता है ना, तो साल के का, बाद वो ही। तो 2 साल के बाद जितना एग्रीमेंट होगा उसके बाद तो बढ़ना ही है, वो ज़रूर बढ़ना है।